ਇਹ ਜੀ ਮੀਨਾ ਬਾਜ਼ਾਰ ਔਰ ਹਿੰਦੂ ਸੁਨਿਆਰਿਆਂ ਦੀਆਂ ਦੁਕਾਨਾਂ ਤੁਹਾਨੂੰ ਅੱਜ ਵਿਖਾਲਨੇ ਆ ਔਰ ਇਹ ਵੀ ਦੱਸਦੇ ਆ ਕਿ ਕਿੱਥੇ ਵਾਕਿਆ ਨੇ ਔਰ ਇਹਨਾਂ ਦੀ ਅੱਜ ਹਾਲਤ ਇਹ ਕਿਸ ਤਰ੍ਹਾਂ ਹੋਈ ਏ। ਇਹ ਸੋਨੇ ਚਾਂਦੀ ਦੇ ਨਾਲ ਭਰੀਆਂ ਹੋਈਆਂ ਦੁਕਾਨਾਂ ਜਿਹੜੀਆਂ 1947 ਵੇਲੇ ਸੁਨਿਆਰੇ ਛੱਡ ਗਏ ਔਰ ਸੋਨਾ ਚਾਂਦੀ ਲੈ ਗਏ, ਲੇਕਿਨ ਲੋਕਾਂ ਨੇ ਇਹ ਦੁਕਾਨਾਂ ਤੋੜ ਭੰਨ ਛੜੀਆਂ ਕਿ ਸ਼ਾਇਦ ਸੋਨਾ ਚਾਂਦੀ ਅੱਜ ਵੀ ਅੰਦਰ ਮੌਜੂਦ ਹੈਗਾ। ਇਹ जनाब ज़िला सियालकोट की तहसील पसरूर का पिंड डोडा पिंड, ये वहाँ का मीना बाज़ार और चंद ही दुकानें यहाँ पर रह गई हैं जो 1947 के पार्टीशन से पहले की बनी हुई हैं। ਕਿਹਾ ਜਾਂਦਾ ਹੈ ਲਾਲਾ ਮੇਲਾ ਰਾਮ ਇੱਕ ਸੁਨਿਆਰਾ ਹੁੰਦਾ ਸੀ, ਇਹ ਉਹਨਾਂ ਦੀ ਦੁਕਾਨ ਹੈਗੀ ਹੈ ਔਰ ਇਹਦੀ ਖਾਸ ਗੱਲ ਤੁਹਾਨੂੰ ਮੈਂ ਦੱਸਣਾ ਵਾ। ਦੇਖੋ ਚੁਗਾਠਾਂ ਬਹੁਤ ਹੀ ਖੂਬਸੂਰਤ ਉੱਤੇ ਕਢਾਈ ਕੀਤੀ ਗਈ ਹੈ ਔਰ ਜਿਹੜੇ ਦਰਵਾਜ਼ੇ ਨੇ ਇਹ ਲੱਕੜੀ ਦੇ ਨੇ, ਲੇਕਿਨ ਉੱਤੇ ਲੋਹੇ ਦੀ ਚਾਦਰ ਲਾਈ ਗਈ ਹੈ। ਦੇਖੋ ਇਹ ਲੋਹਾ ਹੈ ਤਾਂ ਕਿ ਇਸ ਦੁਕਾਨ ਨੂੰ ਤੋੜ ਕੋਈ ਨਾ ਸਕੇ, ਅੱਗ ਕੋਈ ਨਾ ਲਾ ਸਕੇ ਔਰ ਨੁਕਸਾਨ ਨਾ ਹੋ ਸਕੇ, ਕਿਉਂਕਿ ਅੰਦਰ ਸੋਨਾ ਚਾਂਦੀ ਹੁੰਦਾ ਸੀ। ਸਭ ਤੋਂ ਵੱਡੀ ਇਸ ਇਲਾਕੇ ਦੀ ਸੋਨੇ ਚਾਂਦੀ ਤੇ ਜ਼ੇਵਰਾਤ ਦੀਆਂ ਦੁਕਾਨਾਂ ਐ ਸਨ ਤੇ ਟੋਡੇ ਦੇ ਵਿੱਚ ਬਹੁਤ ਸਾਰੀਆਂ ਦੁਕਾਨਾਂ ਮੌਜੂਦ ਸਨ। 9 ਨਾਵੇਂ ਪਿੰਡ ਹੈਗਾ ਇਹ ਟੋਡਾ। ਹੁਣ ਇਹਦਾ ਦੇਖੋ ਛੋਟੀ ਇੱਟ ਨਾਲ ਬਣੀਆਂ ਦੁਕਾਨਾਂ ਆਹਿਸਤਾ ਆਹਿਸਤਾ ਖਤਮ ਹੁੰਦੀਆਂ ਜਾ ਰਹੀਆਂ ਨੇ, ਲੇਕਿਨ ਲੋਕਾਂ ਨੇ ਪੁੱਟ ਮਾਰੀਆਂ ਨੇ ਕਿ ਹੋ ਸਕਦਾ ਦੀਵਾਰਾਂ ਦੇ ਵਿੱਚੋਂ ਸੋਨਾ ਲੱਭ ਜੇ, ਚਾਂਦੀ ਲੱਭ ਜੇ, ਸਿੱਕੇ ਲੱਭ ਜਾਣ, ਲੇਕਿਨ ਇੱਥੋਂ ਕੀ ਲੱਭਣਾ। ਜਗ੍ਹਾ ਜਗ੍ਹਾ ਵੇਖੋ ਤੁਸੀਂ ਕਿ ਇਹ ਦੁਕਾਨਾਂ ਤੋੜੀਆਂ ਗਈਆਂ ਨੇ। ਠੀਕ ਹੈ ਨਾ ਦੋਸਤੋ, ਇਹ ਡੋਡਾ ਪਿੰਡ ਅੱਜ ਵੀ ਬਹੁਤ ਵੱਡਾ ਪਿੰਡ ਹੈਗਾ ਏ ਔਰ ਇੱਥੇ ਅੱਜ ਵੀ ਬਾਜ਼ਾਰ ਮੌਜੂਦ ਨੇ, ਲੇਕਿਨ ਇਹ ਜਿਹੜੀਆਂ 1947 ਦੀਆਂ ਨਿਸ਼ਾਨੀਆਂ ਨੇ ਨਾ, ਇਹ ਹੁਣ ਖਤਮ ਹੁੰਦੀਆਂ ਜਾ ਰਹੀਆਂ ਨੇ। ਦੁਕਾਨ ਤੁਹਾਨੂੰ ਮੈਂ ਅੰਦਰੋਂ ਜਾ ਕੇ ਵੀ ਦਿਖਾ ਲੈਣਾ ਵਾ ਔਰ ਤੁਸੀਂ ਵੇਖ ਕੇ ਹੈਰਾਨ ਰਹਿ ਜਾਓਗੇ ਕਿ ਅੰਦਰ ਇਹਦੇ ਜਿਹੜੇ ਨਾ ਇਸ ਵੇਲੇ ਕੀ ਹਾਲ ਹੈ। ਅੱਧਾ ਦਰਵਾਜ਼ਾ ਤਾਂ ਵੈਸੇ ਜ਼ਮੀਨ 'ਚ ਧੰਸ ਚੁੱਕਿਆ ਔਰ ਪਿੱਛੇ ਜਿਹੜਾ ਨਾ ਉਹ ਥੰਮੀਆਂ ਲਾ ਕੇ ਇਹਦੀ ਛੱਤ ਨੂੰ ਖਿਲਾ ਰਿਹਾ ਤੇ ਇਹ ਉੱਤੇ ਛੱਤਨ। ਠੀਕ ਹੈ ਨਾ, ਇਹ ਛੱਤਨ ਆ ਗਿਆ ਜਨਾਬ। ਤੇ ਇਹ ਪਿਛਲੀਆਂ ਦੀਵਾਰਾਂ ਸ਼ਾਇਦ ਨਵੀਆਂ ਵਾਰੀਆਂ ਡਿੱਗ ਗਈਆਂ ਸਨ, ਲੇਕਿਨ ਇਹ ਛੱਤਨ ਨੂੰ ਵੀ ਉਹਨਾਂ ਨੇ ਖਿਲਾਰਨ ਦੀ ਕੋਸ਼ਿਸ਼ ਕੀਤੀ ਹੈ। ਤੇ ਇਹ ਦੇਖੋ ਇਹਦੇ ਜਨਾਬ ਆਲੇ ਤਜੋਰੀਆਂ ਅੱਜ ਵੀ ਜਿਹੜੀਆਂ ਅਸਲੀ ਹਾਲਤ 'ਚ ਮੌਜੂਦ ਨੇ। ਨਾਲ ਨਾਲ ਵੀਡੀਓ ਵੇਖੋ, ਨਾਲ ਨਾਲ ਚੈਨਲ ਪਲੀਜ਼ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੇ ਬੈਲ ਦਾ ਬਟਨ ਵੀ ਦਬਾ ਦਿਓ। ਇਹ ਜਨਾਬ ਜਿਹੜਾ ਪਿੰਡ ਸੀ ਇੱਥੇ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਹਿੰਦੂ ਸਿੱਖ ਆਬਾਦ ਸਨ, ਮੁਸਲਮਾਨ ਵੀ ਆਬਾਦ ਸਨ। ਤੇ ਇਹ ਦੇਖੋ ਉੱਤੇ ਜਿਹੜੀ ਛਤੀਰ ਪਿਆ ਉਹਨੂੰ ਵੀ ਕਢਾਈ ਕੀਤੀ ਗਈ ਹੈ, ਉਹਦੇ ਉੱਤੇ ਵੀ ਨਕਸ਼ਨਕਾਰੀ ਹੈ। ਇਹ ਸਾਰੇ ਸੱਜੇ ਖੱਬੇ ਪੁਰਾਣੀਆਂ ਦੁਕਾਨਾਂ ਹੁੰਦੀਆਂ ਸਨ ਜਿਹੜੀਆਂ ਢਾਹ ਕੇ ਕੁਛ ਲੋਕਾਂ ਨੇ ਘਰ ਬਣਾ ਲਏ ਨੇ ਔਰ ਕੁਛ ਦੇਖ ਲਓ ਤੁਸੀਂ ਕਿ ਦੁਕਾਨਾਂ ਅੱਜ ਵੀ ਮੌਜੂਦ ਹੈਗੀਆਂ ਨੇ। ਦੋਸਤੋ 1947 ਦੀ ਵੰਡ ਨੇ ਬਹੁਤ ਉਜਾੜੇ ਪਾਏ। ਉਹਦੀ ਵਜ੍ਹਾ ਇਹ ਵੇ ਕਿ ਇਹ ਦੇਖੋ ਨਾ ਇਹ ਜਿਹੜੀਆਂ ਦੁਕਾਨਾਂ ਆਲੀਸ਼ਾਨ ਜਿਹੜੀਆਂ ਕਿ ਹੁਣ ਬਰਬਾਦ ਹੋ ਚੁੱਕੀਆਂ ਨੇ। ਇਹ ਇੱਕ ਘਰ ਹੈਗਾ ਏ ਔਰ ਇਹਦੇ ਨਾਲ ਵੀ ਦੁਕਾਨਾਂ ਮੌਜੂਦ ਹੈਗੀਆਂ ਨੇ। ਇਹ ਪਤਾ ਨਹੀਂ ਕਿਸ ਫੈਮਿਲੀ ਦਾ ਹੈਗਾ ਸੀ। ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਹਰ ਪਿੰਡ ਦੇ ਵਿੱਚ ਵਾਕਿਆ ਉਹ ਦੁਕਾਨ, ਮੰਦਿਰ, ਗੁਰਦੁਆਰਾ ਜਾਂ ਕਿਸੇ ਦਾ ਘਰ ਹੈ, ਖਾਓ ਮੁਸਲਮਾਨ ਦਾ, ਸਿੱਖ ਦਾ ਜਾਂ ਹਿੰਦੂ ਦਾ, ਉਹਨੂੰ ਸੇਵ ਕਰ ਲਾਂ, ਕੈਮਰੇ ਦੀ ਅੱਖ 'ਚ ਮਹਿਫੂਜ਼ ਕਰ ਲਾਂ, ਤਾਂ ਕਿ ਆਉਣ ਵਾਲੀਆਂ ਨਸਲਾਂ ਨੂੰ ਪਤਾ ਚੱਲ ਸਕੇ ਕਿ ਸਾਡੇ ਬਜ਼ੁਰਗਾਂ ਦੀਆਂ ਨਿਸ਼ਾਨੀਆਂ ਉਹਨਾਂ ਦੇ ਨਾਲ ਫਿਰ ਆਖਰੀ ਵਕਤ 'ਚ ਕੀ ਹੋਇਆ, ਜਾਂ ਫਿਰ ਉਹ ਕਿਹੋ ਜਿਹੇ ਘਰ ਛੱਡ ਕੇ ਗਏ, ਉੱਥੇ ਕੀ ਰਹਿਣ ਸਹਿਣ ਹੁੰਦਾ ਸੀ, ਉਦੋਂ ਲੋਕ ਘਰ ਕਿਸ ਤਰ੍ਹਾਂ ਦੇ ਬਣਾਉਂਦੇ ਸਨ, ਕਿੱਥੇ ਗਏ ਮਿਸਤਰੀ ਜਿਹੜੇ ਲਾ ਗਏ ਇੱਟਾਂ। ਹਾਂਜੀ, ਅਤੇ ਅੱਜ ਇਹ ਸਾਰਾ ਕੁਝ ਬਰਬਾਦ ਹੋ ਰਿਹਾ। ਇਹ ਮੀਨਾ ਬਾਜ਼ਾਰ ਦੇ ਨਾਲ ਇੱਕ ਇਹ ਚੌਕ ਹੈਗਾ, ਇਹ ਵੀ 47 ਤੋਂ ਪਹਿਲੇ ਦਾ ਇਸ ਤਰ੍ਹਾਂ ਚੌਕ ਹੈ ਜਿੱਥੇ ਹੁਣ ਨਵੀਆਂ ਦੁਕਾਨਾਂ ਔਰ ਨਵੀਆਂ ਇਮਾਰਤਾਂ ਬਣ ਚੁੱਕੀਆਂ ਨੇ। ਇਹ ਦਾਇਰਾ ਟਾਈਪ ਚੌਕ ਹੈ ਔਰ ਇਹ ਇੱਧਰੋਂ ਦੀ ਅਸੀਂ ਆਏ ਹਾਂ। ਇੱਥੇ ਹੁਣ ਦੁਕਾਨਾਂ ਜਿਹੜੀਆਂ ਨਾ ਉਹ ਤੰਗ ਗਲੀਆਂ 'ਚ ਨਿਕਲ ਕੇ ਤੇ ਬਾਹਰ ਮੇਨ ਰੋਡ 'ਤੇ ਚਲੀਆਂ ਗਈਆਂ ਨੇ। ਇਸ ਲਈ ਇਹ ਹੁਣ ਜਿਹੜਾ ਨਾ ਤੁਸੀਂ ਦੇਖ ਸਕਦੇ ਹੋ ਕਿ ਇਹ ਵੀ ਇੱਕ ਮਾਰਕੀਟ ਬਣੀ ਸੀ। ਆਫਕੋਰਸ ਇਹ 1947 ਵਾਲੀ ਮਾਰਕੀਟ ਨਹੀਂ, ਲੇਕਿਨ ਇਹ ਜਨਾਬ ਇਹ ਵੀ ਬਰਬਾਦ ਹੋ ਚੁੱਕੀ ਹੈ ਔਰ ਲੱਗ ਰਿਹਾ ਕਿ ਇੱਥੇ ਵੀ ਕੋਈ ਦੁਕਾਨ ਨਹੀਂ ਹੈਗੀ, ਬਲਕਿ ਹਰ ਚੀਜ਼ ਟੁੱਟ ਫੁੱਟ ਚੁੱਕੀ ਹੈ। ਇਹ ਤੁਹਾਨੂੰ ਇਸ ਵੇਲੇ ਪੂਰਾ ਵਸਤ ਮੋਹਰੇ ਪਿੰਡ ਦੇ ਲੈ ਕੇ ਆਇਆ ਵਾਂ ਦਰਮਿਆਨ ਦੇ ਵਿੱਚ। ਅਤੇ ਇਹ ਬਹੁਤ ਵੱਡਾ ਪਿੰਡ ਅੱਜ ਆਪਣੀ ਅਸਲੀ ਹਾਲਤ 'ਚ ਮੌਜੂਦ ਹੈ, ਲੇਕਿਨ ਨਹੀਂ, ਅਤੇ ਉਹ ਬਜ਼ੁਰਗ ਮੌਜੂਦ ਨੇ ਜਿਹੜੇ 1947 ਵੇਲੇ ਇੱਥੇ ਰਹਿੰਦੇ ਹੁੰਦੇ ਸਨ। ਅੱਲਾ ਹਾਫਿਜ਼।